ਤੇ ਲੀਡਰਾਂ ਨੂੰ ਕਹਿੰਦੇ ਐਪਲ ਨੇ ਦੱਸਿਆ ਵੀ ਤੁਹਾਡਾ ਫ਼ੋਨ ਤਾਂ ਸਰਕਾਰ ਕਰਾ ਰਹੀ ਹੈ ਹੈਕ। ਪਹਿਲਾਂ ਪੈਗਾਸਸ ਵਾਲਾ ਮਸਲਾ ਕਾਫ਼ੀ ਭਖਿਆ ਸੀ ਸ਼ਰਮਾ ਜੀ। ਪ੍ਰਵੀਨ ਜੀ, ਪੈਗਾਸਸ ਇੱਕ ਅਜਿਹਾ ਸੌਫਟਵੇਅਰ ਕੁਝ ਕੰਪਨੀਆਂ ਨੇ ਵੇਚਿਆ, ਹਾਂਜੀ। ਉਹ ਜਸੂਸੀ ਪੈਗਾਸਸ, ਕਿ ਉਹਦੇ ਨਾਲ ਤੁਸੀਂ ਬੰਦੇ ਦੀ ਈਮੇਲ ਪੜ੍ਹ ਸਕਦੇ ਸੀ। ਉਹਦੇ ਨਾਲ ਤੁਸੀਂ ਬੰਦੇ ਦਾ ਫੋਨ ਜਿੱਥੇ ਵੀ ਉਹ ਗੱਲ ਕਰਦਾ ਉਹ ਸਾਰੀ ਸੁਣ ਸਕਦੇ ਸੀ। ਇੱਥੋਂ ਤੱਕ ਕਿ ਜੇ ਫੋਨ ਨਹੀਂ ਵੀ ਵਰਤ ਰਿਹਾ ਤਾਂ ਵੀ ਉਹ ਕਿਸੇ ਹੋਰ ਨਾਲ ਗੱਲ ਕਰ ਰਿਹਾ ਸੀ, ਉਹ ਗੱਲਬਾਤ ਵੀ ਸੁਣ ਸਕਦੇ ਜੇ ਫੋਨ ਸਾਹਮਣੇ ਮੇਜ਼ ਤੇ ਜਾਂ ਜੇਬ 'ਚ ਪਿਆ ਹੋਵੇ। ਹਾਂਜੀ। ਤੁਸੀਂ ਉਸ ਬੰਦੇ ਦੀ ਗੈਲਰੀ 'ਚ ਜਾ ਕੇ ਫੋਟੋਆਂ ਤੱਕ ਚੈੱਕ ਕਰ ਸਕਦੇ ਸੀ, ਉਹ 'ਚੋਂ ਫੋਟੋਆਂ ਚਾਹੀਦੀਆਂ ਤਾਂ ਲੈ ਸਕਦੇ ਸੀ। ਇਹਨੂੰ ਪੈਗਾਸਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਰਕਾਰਾਂ ਨੇ ਖਰੀਦਿਆ। ਜੀ। ਪਰ ਤੁਸੀਂ ਇਹ ਦੇਖੋ ਕਿ ਆਮ ਬੰਦਾ, ਆਮ ਵਿਅਕਤੀ, ਆਮ ਸੰਸਥਾ, ਕੋਈ ਸਧਾਰਨ ਕੰਪਨੀ ਇਹੋ ਜਿਹੇ ਸੌਫਟਵੇਅਰ ਨਹੀਂ ਖਰੀਦ ਸਕਦੀ। ਕਾਰਨ ਪੈਗਾਸਸ ਰਾਹੀਂ ਵੀ ਜੇਕਰ ਕਾਰਵਾਈ ਕਰਨੀ ਹੋਵੇ, ਜਸੂਸੀ ਕਰਨੀ ਹੋਵੇ, ਤਾਂ ਪ੍ਰਤੀ ਵਿਅਕਤੀ 5 ਤੋਂ 10 ਕਰੋੜ ਦਾ ਖਰਚਾ ਹੈ। ਅੱਛਾ। ਇੱਕ ਬੰਦੇ ਦੀ ਜਸੂਸੀ ਤੇ 5 ਤੋਂ 10 ਕਰੋੜ ਦਾ ਖਰਚਾ ਹੈ। ਇਹ ਫਿਰ ਜਾਂ ਤਾਂ ਸਰਕਾਰਾਂ ਕਰਾ ਸਕਦੀਆਂ, ਜਾਂ ਫਿਰ ਸਰਕਾਰਾਂ ਦੇ ਉਹ ਘਰਾਣੇ ਜਿਹੜੇ ਸਰਕਾਰਾਂ ਨੂੰ ਚਲਾ ਰਹੇ ਨੇ ਉਹ ਕਰ ਸਕਦੇ ਨੇ। ਬਿਲਕੁਲ ਸਹੀ ਹੈ। ਬਹੁਤ ਕਾਰਪੋਰੇਟਾਂ ਦੇ ਕਾਰਪੋਰੇਟ ਘਰਾਣੇ ਕਰ ਸਕਦੇ ਨੇ। ਸੋ ਹੁਣ ਉਹ ਤੋਂ ਅਗਲਾ ਕਦਮ ਹੈ, ਮਤਲਬ ਐਪਲ ਨੂੰ ਬਹੁਤ ਸੁਰੱਖਿਅਤ ਮੰਨਿਆ ਜਾਂਦਾ। ਜੀ। ਤੁਹਾਡੇ ਸਾਡੇ ਵਰਗਾ ਕੋਈ ਮੀਡੀਆ ਧਿਰ, ਕੋਈ ਵਿਅਕਤੀ ਉੱਠ ਕੇ ਕਹਿ ਦੇਵੇ ਕਿ ਜੀ ਐਪਲ ਦਾ ਫੋਨ ਹੈਂਗ ਹੋ ਗਿਆ, ਕੋਈ ਨਹੀਂ ਮੰਨੂਗਾ। ਪਰ ਜੇ ਐਪਲ ਕੰਪਨੀ ਆਪਣੇ ਕਸਟਮਰ ਨੂੰ ਖੁਦ ਸੁਨੇਹਾ ਭੇਜਦੀ ਆ, ਜੋ ਦਾਅਵਾ ਕੀਤਾ ਵਿਰੋਧੀ ਦਲਾਂ ਨੇ, ਹਾਂਜੀ, ਨਾ ਤਾਂ ਮੈਂ ਕਿਸੇ ਦਾ ਮੈਸੇਜ ਦੇਖਿਆ, ਹਾਂਜੀ, ਨਾ ਕਿਸੇ ਨੇ ਮੈਨੂੰ ਫੋਨ ਫੜਾਇਆ, ਪਰ ਸਾਂਝੇ ਤੌਰ ਤੇ ਵੱਖੋ-ਵੱਖ ਪਾਰਟੀਆਂ ਦੇ ਵਿਰੋਧੀ ਦਲਾਂ ਨੇ ਸਾਹਮਣੇ ਆ ਕੇ ਗੱਲ ਕੀਤੀ ਹੈ ਕਿ ਸਾਨੂੰ ਐਪਲ ਨੇ ਅਲਰਟ ਭੇਜਿਆ। ਠੀਕ ਹੈ ਜੀ। ਤੇ ਐਪਲ ਦਾ ਅਲਰਟ ਸਾਨੂੰ ਇਹ ਕਹਿੰਦਾ ਕਿ ਸਰਕਾਰੀ ਤਾਕਤਾਂ ਤੁਹਾਡਾ ਫੋਨ ਹੈਂਗ ਕਰਨਾ ਚਾਹੁੰਦੀਆਂ, ਮਤਲਬ ਕਿ ਚੁਕੰਨੇ ਰਹੋ। ਜੀ। ਠੀਕ ਹੈ ਜੀ। ਤੇ ਜੇ ਇਹ ਗੱਲ ਹੈ, ਫਿਰ ਹੈਰਾਨ ਕਰਨ ਵਾਲੀ ਗੱਲ ਹੈ। ਇਹਦੇ ਵਿੱਚ ਲਿਸਟ ਖਾਸੀ ਲੰਬੀ ਹੈ। ਬਕਾਇਦਾ ਤੌਰ ਤੇ ਕਿਹਾ ਜਾ ਰਿਹਾ ਜੀ ਕਿ ਕਾਂਗਰਸੀ ਪ੍ਰਧਾਨ ਖੜਗੇ ਹੋਰਾਂ ਦਾ, ਮਲਕਰਜਨ ਖੜਗੇ ਦਾ, ਸ਼ਸ਼ੀ ਥਰੂਰ ਦਾ, ਪਵਨ ਖੇੜੇ ਦਾ, ਤ੍ਰਿਣਮੂਲ ਸੰਸਦ ਆ ਜਿਹੜੀ ਬੜੀ ਚਰਚਾ 'ਚ ਹੈ, ਮਹੂਆ ਮਿੱਤਰਾ ਦਾ, ਹੈ ਨਾ, ਆਮ ਆਦਮੀ ਪਾਰਟੀ ਰਾਘਵ ਚੱਡਾ ਦਾ, ਰਾਹੁਲ ਗਾਂਧੀ ਦਾ, ਅਖਿਲੇਸ਼ ਯਾਦਵ ਦਾ। ਸੋ ਇਹ ਹੋਰ ਵੀ ਕਿੰਨੇ ਹੀ ਨਾਮ ਨੇ। ਇੱਥੋਂ ਤੱਕ ਕਿ ਇੱਕ ਮੀਡੀਆ ਅਦਾਰੇ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਵੀ ਐਪਲ ਨੇ ਅਲਰਟ ਭੇਜਿਆ ਕਿ ਭਾਈ ਤੇਰਾ ਫੋਨ, ਆਈਫੋਨ ਹੈਂਗ ਕਰਾ ਰਹੀ ਹੈ ਸਰਕਾਰੀਆਂ ਤਾਕਤਾਂ। ਅੱਛਾ। ਤੇ ਪੈਗਾਸਸ 'ਚ ਵੀ ਇਹੀ ਗੱਲ ਆਈ ਸੀ ਕਿ ਕੁਝ ਜੱਜਾਂ ਦੇ, ਕੁਝ ਵਿਰੋਧੀ ਦਲ ਦੇ ਲੀਡਰਾਂ ਦੇ, ਕੁਝ ਪੱਤਰਕਾਰਾਂ ਦੇ, ਕੁਝ ਸਮਾਜ ਸੇਵੀਆਂ ਦੇ, ਕੁਝ ਸੰਘਰਸ਼ੀਲ ਵਿਅਕਤੀਆਂ ਦੇ, ਉਹਨਾਂ ਦੇ ਫੋਨ ਹੈਂਗ ਕਰਾਏ ਜਾ ਰਹੇ ਨੇ। ਤੇ ਇੱਥੇ ਵੀ ਗੱਲ ਆਈ ਹੈ ਕਿ ਲੀਡਰਾਂ ਦੇ ਨਾਲ ਨਾਲ ਕੁਝ ਵਿਅਕਤੀਆਂ ਦੇ ਤੇ ਕੁਝ ਪੱਤਰਕਾਰਾਂ ਦੇ ਫੋਨ ਵੀ। ਸੋ ਇਸ ਲਈ ਹੁਣ ਭਾਰਤ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਜੀ ਅਸੀਂ ਇਹ ਜਾਣਕਾਰੀ ਲੈ ਰਹੇ ਹਾਂ ਤੇ ਅਸੀਂ ਇਹਦੇ ਪਰ ਐਕਸ਼ਨ ਲਵਾਂਗੇ, ਕਾਰਵਾਈ ਕਰਾਂਗੇ। ਐਪਲ ਤੋਂ ਪਤਾ ਕਰ ਰਹੇ ਹਾਂ ਜੀ। ਇਹ ਸਿੱਧਾ ਸਰਕਾਰੀ ਦੋਸ਼ ਲਾਉਣਾ ਗਲਤ ਹੈ। ਤੇ ਕੁਝ ਕਾਨੂੰਨੀ ਮਾਹਿਰਾਂ ਦਾ ਕਹਿਣਾ ਕਿ ਇਹ ਟਰਮ ਹੁੰਦੀ ਹੈ ਜਿਹੜੀ ਵਰਤੀ ਜਾਂਦੀ ਹੈ ਕਿ ਸਰਕਾਰੀ ਤਾਕਤਾਂ। ਤੇ ਸਰਕਾਰੀ ਤਾਕਤਾਂ ਦਾ ਮਤਲਬ ਹੁੰਦਾ ਕਿ ਜਿਹਦੇ ਕੋਲ ਸਰਕਾਰ ਵਰਗੀਆਂ ਤਾਕਤਾਂ ਹੋਣ, ਉਹ ਕੋਈ ਵੀ ਕੰਪਨੀ ਵੀ ਹੋ ਸਕਦੀ ਹੈ। ਠੀਕ ਹੈ। ਸੋ ਮੈਂ ਕਹਿੰਦਾ ਚਾਹੇ ਕਿਸੇ ਰੂਪ 'ਚ ਹੋਵੇ, ਜੇ ਭਾਰਤ ਦੇ ਅੰਦਰ ਏਦਾਂ ਕੋਈ ਕਿਸੇ ਮੋਬਾਈਲ ਕੰਪਨੀ ਨੂੰ ਹੈਂਕ ਕਰਕੇ ਕੋਈ ਕਿਸੇ ਦੀ ਜਸੂਸੀ ਕਰ ਰਿਹਾ, ਉਹ ਦੇਸੀ ਹੈ, ਵਿਦੇਸ਼ੀ ਹੈ, ਸਰਕਾਰ ਸਾਡੀ ਹੈ, ਬਾਹਰ ਦੀ ਹੈ, ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਨਾਬ। ਕਿੱਥੇ ਨਿਜਤਾ ਤੇ ਕਿੱਥੇ ਸੁਰੱਖਿਆ। ਸੋ ਇਸ ਲਈ ਇਸ ਘਟਨਾਕ੍ਰਮ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਕਿ ਕੀ ਪੈਗਾਸਸ ਤੋਂ ਅਗਲਾ ਕਦਮ ਆ ਗਿਆ ਕਿ ਲੋੜ ਹੀ ਨਹੀਂ ਕਿ ਸਿੱਧੇ ਫੋਨਾਂ ਰਾਹੀਂ ਸਾਰਾ ਰਿਕਾਰਡ ਲੈ ਲਓ, ਤੇ ਉਹ ਫੋਨਾਂ ਨੂੰ ਹੈਂਗ ਕਰਨ ਲਈ ਵੀ ਕੋਈ ਸੌਫਟਵੇਅਰ ਚਾਹੀਦਾ ਹੋਊਗਾ। ਤੇ ਉਹ ਸੌਫਟਵੇਅਰ ਕਹਿੰਦੇ ਬਹੁਤ ਮਹਿੰਗੇ ਨੇ। ਤੇ ਜੇ ਪੈਗਾਸਸ ਰਾਹੀਂ ਜਸੂਸੀ ਕਰਨ ਲਈ ਵੀ 5 ਤੋਂ 10 ਕਰੋੜ ਚਾਹੀਦਾ, ਤੇ ਕਹਿੰਦੇ ਆਈਫੋਨ ਨੂੰ ਹੈਂਗ ਕਰਨਾ ਇੱਕ ਆਮ ਸੌਫਟਵੇਅਰ ਦਾ ਮਤਲਬ ਕਿ ਤਾਕਤ ਨਹੀਂ ਹੈਗੀ। ਇਸ ਨੂੰ ਹੈਂਗ ਕਰਨ ਲਈ ਵੀ ਉਹੋ ਜਿਹੇ ਸੌਫਟਵੇਅਰ ਚਾਹੀਦੇ ਨੇ ਤੇ ਉਹ ਤੋਂ ਵੀ ਮਹਿੰਗੇ ਨੇ। ਸੋ ਕੀ ਸਰਕਾਰਾਂ ਨੇ ਖਰੀਦ ਲਏ, ਜਾਂ ਜਿਵੇਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਉਹ ਸਹੀ ਹੈ ਕਿ ਜਦੋਂ ਵੀ ਅਡਾਨੀ ਤੇ ਸਵਾਲ ਆਉਂਦਾ ਤਦੇ ਇਹ ਕਾਰਵਾਈ ਹੁੰਦੀ ਹੈ। ਸੋ ਇਸ ਲਈ ਵਿਰੋਧੀ ਦਲ ਨੂੰ ਘੇਰਿਆ ਜਾ ਰਿਹਾ, ਜਾਂ ਵਿਰੋਧੀ ਦਲ ਜਾਣਬੁੱਝ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਨੇ। ਸੋ ਇਹ ਕਈ ਪਹਿਲੂ ਖੜੇ ਹੋ ਗਏ ਨੇ, ਪਰ ਇੱਕ ਗੱਲ ਸਪਸ਼ਟ ਹੋ ਗਈ ਕਿ ਤੁਹਾਡੇ ਸਾਡੇ ਸਧਾਰਨ ਫੋਨ ਤਾਂ ਫਿਰ ਬਿਲਕੁਲ ਨਹੀਂ ਬਚ ਸਕਦੇ ਕਿਸੇ ਦੇ ਜੀ। ਆਮ ਨਾਗਰਿਕ ਦੀ ਨਿੱਜਤਾ ਕੋਈ ਨਹੀਂ ਹੈਗੀ। ਜੇ ਆਹ ਲੀਡਰਾਂ ਦੇ ਕਹਿੰਦੇ ਕਹਾਉਂਦਿਆਂ ਦੇ ਕੋਲ ਜਿਨ੍ਹਾਂ ਨੇ ਕਿੰਨਾ ਕੁਛ ਹਾਸਲ ਕੀਤਾ ਹੋਊਗਾ, ਇਹਨਾਂ ਨੇ ਆਪਣੇ ਵੀ ਕੋਈ ਸੌਫਟਵੇਅਰ ਖਰੀਦਵੇ ਹੋਣਗੇ ਸਾਡਾ ਫੋਨ ਹੈਂਕ ਨਾ ਹੋਵੇ, ਉਹਦੇ ਬਾਵਜੂਦ ਵੀ ਜੇ ਹੈਂਕ ਹੋਣ ਦੇ ਅਲਰਟ ਆ ਰਹੇ ਨੇ ਤਾਂ ਇਹਦਾ ਮਤਲਬ ਕੁਝ ਵੀ ਸੁਰੱਖਿਅਤ ਨਹੀਂ ਹੈ।
ਜੀ, 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 ਬਿਲਕੁਲ। ਜਿਹੜੇ ਤੁਸੀਂ ਨਾਂ ਲਏ ਨਾ ਸ਼ਰਮਾ ਜੀ, ਇਹ ਨਾਂ ਅਕਸਰ ਉਹੀ ਨੇ ਜਿਹੜੇ ਐਕਟਿਵ ਨੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਤੇ ਸਰਕਾਰ ਨੂੰ ਘੇਰਦੇ ਰਹਿੰਦੇ ਨੇ। ਤੇ ਅਗਲੀ